ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅੱਜ ਸ਼ਨੀਚਰਵਾਰ ਅਤੇ ਤਰੀਕ ਹੈਗੀ ਆ ਜੀ 8 ਜਨਵਰੀ ਅਤੇ ਆਪਣੇ ਨਾਲ ਇਸ ਟਾਈਮ ਪੰਜਾਬ ਭਾਰਤ ਦੀਆਂ ਅਹਿਮ ਖਬਰਾਂ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਜੁੜ ਚੁੱਕੇ ਨੇ ਜਸਪਾਲ ਸਿੰਘ ਮਾਨ ਜੀ। ਜਸਪਾਲ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਔਰ ਨਾਲ ਦੀ ਨਾਲ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559-374-4541 ਅਤੇ ਹਰਨੇਕ ਸਿੰਘ ਪਾਬਲਾ, ਇੰਡੀਅਨ ਕਜ਼ੀਨ, ਰੈਂਟਨ, ਵਾਸ਼ਿੰਗਟਨ ਵਾਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜਸਪਾਲ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਅੱਜ ਸ਼ੁਰੂ ਕਰਦੇ ਜਾਈਏ। ਜਿਸ ਘੜੀ ਦਾ ਕਹਿ ਸਕਦੇ ਆ ਵੀ ਇੰਤਜ਼ਾਰ ਕਰ ਰਹੇ ਸੀ ਲੋਕ ਬੜੇ ਚਿਰ ਤੋਂ। ਚੋਣ ਕਮਿਸ਼ਨ ਨੇ ਚੋਣਾਂ ਦੇ ਪ੍ਰੋਗਰਾਮ ਦਾ ਕਰਤਾ ਜੀ ਐਲਾਨ। ਜੀ ਬਿਲਕੁਲ ਰਾਜ ਕਰਮਵੀਰ ਜੀ, ਚੋਣਾਂ ਦਾ ਆਗਾਜ਼ ਹੈ ਜਿਹੜਾ ਉਹ ਵੈਸੇ ਤਾਂ ਲੋਕ ਤਾਂ ਆਪਣੇ ਪਹਿਲੀ ਡੰਡ ਬੈਠਕਾਂ ਮਾਰੀ ਜਾਂਦੇ ਸੀ, ਕਿਉਂਕਿ ਜਿਸ ਹਿਸਾਬ ਨਾਲ ਮਾਹੌਲ ਬਣਿਆ ਹੋਇਆ ਸੀ ਤਾਂ ਐਲਾਨ ਕੀਤਾ ਜਾ ਰਿਹਾ ਸੀ ਜਾਂ ਇੱਕ ਉਮੀਦ ਕੀਤੀ ਜਾ ਰਹੀ ਸੀ ਕਿ ਜਲਦੀ ਹੋ ਜਾਏਗਾ। ਪਹਿਲਾਂ ਵੈਸੇ ਇਹ ਸੀ ਕਿ ਪੋਸੀਬਿਲਿਟੀ ਕਿ ਨਵਾਂ ਸਾਲ ਤੋਂ ਪਹਿਲੇ ਐਲਾਨ ਹੋ ਜਾਏਗਾ, ਕਿ ਦਸੰਬਰ ਐਂਡ ਤੱਕ ਆ ਜਿਹੜਾ ਉਹ ਹੋ ਜਾਏਗਾ, ਪਰ ਦਸੰਬਰ ਵੀ ਨਿਕਲ ਗਿਆ। ਉਸ ਤੋਂ ਬਾਅਦ ਜਨਵਰੀ ਆ ਗਈ। ਪ੍ਰਧਾਨ ਮੰਤਰੀ ਮੋਦੀ ਪੰਜਾਬ ਆਏ। ਪੰਜਾਬ ਦਾ ਦੌਰਾ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦਾ ਫਿੱਕਾ ਹੀ ਰਿਹਾ ਕੁੱਲ ਮਿਲਾ ਕੇ। ਉਸੇ ਦਿਨ ਆਪਾਂ ਸਾਰਿਆਂ ਨੇ ਦੇਖਿਆ ਕਿ ਉਸੇ ਦਿਨ ਉਹਨਾਂ ਨੇ ਲਖਨਊ ਦੀ ਜਿਹੜੀ ਰੈਲੀ ਸੀ ਆਪਣੀ 9 ਜਨਵਰੀ ਦੀ, ਉਹ ਵੀ ਉਹਨਾਂ ਨੇ ਉਸੇ ਦਿਨ ਹੀ ਪੋਸਟਪੋਨ ਕਰਤੀ ਸੀ, ਕੈਂਸਲ ਕਰਤੀ ਸੀ ਕਿ ਕਰੋਨਾ ਦੇ ਚਲਦਿਆਂ ਰੈਲੀ ਕਰਨੀ ਨਹੀਂ ਹੈ। ਤਾਂ ਇਹ ਇੱਕ ਜਿਹੜਾ ਇੱਕ ਪੋਸੀਬਿਲਿਟੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਲਖਨਊ ਦੇ ਵਿੱਚ ਜਦੋਂ ਰੈਲੀ ਕਰਨਗੇ ਤਾਂ ਉਸ ਤੋਂ ਬਾਅਦ ਜਾ ਕੇ 10 ਜਨਵਰੀ ਨੂੰ ਆ ਜਿਹੜਾ ਉਹ ਚੋਣ ਜ਼ਾਬਤਾ ਲੱਗ ਸਕਦਾ। ਚੋਣ ਕਮਿਸ਼ਨ ਇੱਕ ਪ੍ਰੈਸ ਕਾਨਫਰੰਸ ਕਰੇਗਾ ਵੱਡੀ, ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਅਨਾਉਂਸਮੈਂਟਸ ਕਰ ਦੇਗਾ, ਪਰ ਉਹ ਕੈਂਸਲ ਹੋ ਗਈ। ਉਸ ਤੋਂ ਬਾਅਦ ਕੀ ਹੈ ਕਿ 2 ਦਿਨ ਪਹਿਲੇ ਹੀ 8 ਜਨਵਰੀ ਨੂੰ ਆ ਜਿਹੜਾ ਉਹ ਚੋਣ ਕਮਿਸ਼ਨ ਨੇ ਆਪਣਾ ਪ੍ਰੈਸ ਕਾਨਫਰੰਸ ਕੀਤੀ। ਉਹਦੇ ਵਿੱਚ ਸਾਰੀਆਂ ਡੇਟਸ ਅਨਾਉਂਸ ਕਰਤੀਆਂ ਕਿ ਜੀ ਚੋਣ ਜ਼ਾਬਤਾ ਲਾਗੂ ਹੋ ਗਿਆ, ਔਰ ਪਹਿਲੇ ਫੇਜ਼ ਦੀਆਂ ਜਿਹੜੀਆਂ ਨੇ ਉਹ ਚੋਣਾਂ ਸ਼ੁਰੂ ਆ, ਉਹਦੀ ਡੈਡਲਾਈਨ ਆ ਗਈ ਨਾਲ ਦੀ ਨਾਲ, ਕਿਉਂਕਿ ਸਾਰੀਆਂ ਇਹਨਾਂ ਨੇ 5 ਰਾਜਾਂ ਦੇ ਵਿੱਚ ਜਿੱਥੇ ਜਿੱਥੇ ਚੋਣਾਂ ਹੋਣਗੀਆਂ ਉਹ ਸਾਰੀਆਂ ਦਾ ਐਲਾਨ ਹੋ ਗਿਆ। ਪਰ ਬੜੀ ਚੀਜ਼ਾਂ ਨੇ, ਕਾਫੀ ਚੀਜ਼ਾਂ ਨੇ ਇਹਦੇ ਵਿੱਚ ਦੇਖਣ ਵਾਲੀ ਗੱਲ। ਤਾਂ ਇਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਰਾਜ ਕਰਮਵੀਰ ਜੀ ਉਹ ਆਈ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਜਿਹੜੀਆਂ ਰੈਲੀਆਂ, ਕਿਉਂਕਿ ਯੂਪੀ ਦੀਆਂ ਚੋਣਾਂ ਜਾਂ ਖਾਸ ਕਰਕੇ ਵਿਧਾਨ ਸਭਾ ਯੂਪੀ ਦੀਆਂ ਚੋਣਾਂ ਜਿਹੜੀਆਂ ਉਹ ਬੜਾ ਇਫੈਕਟ ਪਾਉਂਦੀਆਂ ਨੇ, ਕਿਉਂਕਿ ਅੱਗੇ ਜਾ ਕੇ ਲੋਕ ਸਭਾ ਦੇ ਉੱਤੇ ਵੀ ਪ੍ਰਭਾਵ ਉਹਨਾਂ ਦਾ ਰਹਿੰਦਾ। ਤਾਂ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਜਿਹੜੀ ਅਖੀਰਲੀ ਰੈਲੀ ਜਿੱਥੋਂ ਕੀਤੀ ਹੈ ਮੇਰਠ ਦੇ ਵਿੱਚ, ਉੱਥੋਂ ਹੀ ਪਹਿਲੇ ਗੇੜ ਦੀਆਂ ਚੋਣਾਂ ਉੱਥੋਂ ਹੀ ਸ਼ੁਰੂ ਹੋਣਗੀਆਂ ਨੇ। 11 ਫਰਵਰੀ ਨੂੰ ਜਿਹੜੀਆਂ ਨੇ ਉਹ ਵੋਟਾਂ ਉੱਥੇ ਪੈਣੀਆਂ ਨੇ। ਤਾਂ ਉਹਦੇ ਨਾਲ ਨਾਲ ਕਿਉਂਕਿ ਉੱਥੇ ਇੱਕ ਵੱਡੀ ਰੈਲੀ ਇਹਨਾਂ ਨੇ ਕੀਤੀ ਆ ਪ੍ਰਧਾਨ ਮੰਤਰੀ ਮੋਦੀ ਨੇ, ਤਾਂ ਉਹਦੇ ਨਾਲ ਜਿਹੜਾ ਉਹ ਕਾਫੀ ਹਲਕਿਆਂ ਦੇ ਉੱਤੇ ਪ੍ਰਭਾਵ ਪਿਆ। ਉਹਨਾਂ ਨੇ ਬੜਾ ਜ਼ੋਰ ਲਾ ਕੇ ਆ ਜਿਹੜਾ ਉਹ ਇਸ ਚੀਜ਼ ਦੇ ਉੱਤੇ ਜਿਹੜਾ ਫੋਕਸ ਕਰਕੇ ਇਹਨਾਂ ਇਲੈਕਸ਼ਨਾਂ ਨੂੰ ਆ ਜਿਹੜਾ ਉਹਨਾਂ ਨੇ ਰੈਲੀ ਕੀਤੀ। ਇਸ ਤੋਂ ਬਿਨਾਂ ਯੂਪੀ ਦੇ ਵਿੱਚ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਰੈਲੀਆਂ ਕੀਤੀਆਂ ਵੈਸੇ ਤਾਂ, ਪਰ ਇਹ ਜਿਹੜਾ ਇੱਕ ਮੇਰਠ ਆ ਜਿਹੜੇ ਜਿੱਥੇ ਉਹਨਾਂ ਨੇ ਰੈਲੀ ਕੀਤੀ ਆ, ਇਹਦਾ ਸਿੱਧਾ ਸਿੱਧਾ ਪ੍ਰਭਾਵ ਪੈਣਾ, ਕਿਉਂਕਿ ਉੱਥੇ ਦੱਸਦੇ ਆ ਕਹਿੰਦੇ ਕਿ ਜ਼ਿਆਦਾਤਰ ਆ ਜਿਹੜਾ ਉਹ ਕਿਸਾਨ ਵੋਟਰ ਆ। ਤਾਂ ਕਿਸਾਨ ਵੋਟਰ ਪਹਿਲਾਂ ਹੀ ਤੁਹਾਨੂੰ ਪਤਾ ਕਿ ਨਾਰਾਜ਼ ਚੱਲਦਾ ਪਿਆ ਭਾਜਪਾ ਤੋਂ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਦਾ ਮਨਮੁਟਾਵ ਥੋੜਾ ਦੂਰ ਕਰਨ ਲਈ, ਤਾਂ ਜੋ ਕਿਤੇ ਨਾ ਕਿਤੇ ਸੌਫਟ ਕਾਰਨਰ ਯੂਜ਼ ਹੋ ਜਾਏ ਜਾਂ ਕਿਸਾਨ ਆ ਸਾਡੇ ਵੱਲ ਝੁਕ ਜਾਣ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਣੇ ਪਾਲੇ ਦੇ ਵਿੱਚ ਕਰਨ ਦੇ ਲਈ ਭਾਜਪਾ ਨੇ ਆ ਜਿਹੜਾ ਕੋਈ ਗੇਮ ਵੀ ਖੇਡੀ ਹੈਗੀ। ਕਿਉਂਕਿ ਹੁਣ ਜਿੱਦਾਂ ਹੀ ਚੋਣ ਕਮਿਸ਼ਨ ਵੈਸੇ ਐਕਟਿਵ ਮੋਡ 'ਚ ਆ ਗਿਆ,
ਤਾਂ ਹੋ ਸਕਦਾ ਕਿ ਹੁਣ ਕੋਈ ਬਹੁਤਾ ਦਾਅ ਪੇਚ ਨਾ ਲੱਗੇ, ਪਰ ਜਿੰਨਾ ਕੁ ਲਾਉਣ ਦੀ ਕੋਸ਼ਿਸ਼ ਆ ਉਹ ਕੀਤੀ ਜਾਵੇਗੀ। ਤਾਂ ਹੂੰ ਹੋਰ ਸਭ ਤੋਂ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਆ ਕਿ ਹਾਲੇ ਤੱਕ ਦੂਜੀਆਂ ਜਿਹੜੀਆਂ ਸਿਆਸੀ ਪਾਰਟੀਆਂ, ਕਿਉਂਕਿ ਕਾਂਗਰਸ ਇੱਕ ਵੱਡਾ ਧਿਰਾ, ਕਾਂਗਰਸ ਨੂੰ ਵੀ ਕੋਈ ਬੜਾ ਮੌਕਾ ਨਹੀਂ ਮਿਲਿਆ। ਖਾਸ ਕਰਕੇ ਜੇ ਆਪਾਂ ਯੂਪੀ ਦੀ ਗੱਲ ਕਰ ਲਈਏ ਤਾਂ ਉੱਥੇ ਕੋਈ ਵੱਡਾ ਮੌਕਾ ਨਹੀਂ ਮਿਲਿਆ ਰੈਲੀਆਂ ਕਰਨ ਦੇ ਲਈ। ਬੇਸ਼ੱਕ ਪ੍ਰਿਯੰਕਾ ਗਾਂਧੀ ਐਕਟਿਵ ਆ, ਪਰ ਪ੍ਰਿਯੰਕਾ ਗਾਂਧੀ ਵੀ ਜਿਹੜੀ ਉਹਨਾਂ ਨੇ ਇੱਕ ਕੰਪੇਨ ਚਲਾਈ ਸੀ, ਸ਼ਾਇਦ ਉਹਦਾ ਨਾਮ ਮੈਂ ਲੜਕੀ ਹੂੰ ਲੜ ਨਹੀਂ ਸਕਤੀ, ਕੁਛ ਇਸ ਤਰ੍ਹਾਂ ਦਾ ਸੀਗਾ। ਉਹਨਾਂ ਨੇ ਜਿਹੜੀ ਕੰਪੇਨ ਸੀਗੀ ਉਹ ਵੀ ਕੋਈ ਬਹੁਤਾ ਪ੍ਰਭਾਵ ਆ ਜਿਹੜਾ ਉਹ ਕਰ ਨਹੀਂ ਸਕੀ। ਨਾ ਹੀ ਕੋਈ ਰਾਹੁਲ ਗਾਂਧੀ ਆ, ਉਹ ਹਾਲੇ ਤੱਕ ਕੋਈ ਆਪਣੀ ਰੈਲੀ ਕਰ ਸਕਿਆ। ਹੁਣ ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਜਦੋਂ ਲੱਗ ਜਾਂਦਾ, ਕਿਉਂਕਿ ਅਨਾਉਂਸਮੈਂਟ ਹੋ ਜਾਂਦੀ ਆ, ਹੁਣ ਕੋਈ ਵੈਸੀ ਨਹੀਂ ਵੱਡੀ ਰੈਲੀ ਹੋ ਸਕਦੀ, ਕਿਉਂਕਿ ਖਰਚਿਆਂ ਤੋਂ ਹਰੇਕ ਉਮੀਦਵਾਰ ਆ ਜਿਹੜਾ ਉਹ ਭੱਜੂਗਾ। ਦੂਜੇ ਪਾਸੇ ਤੋਂ ਅਖਿਲੇਸ਼ ਯਾਦਵ ਦੀ ਗੱਲ ਕਰ ਲੈਂਦੇ ਉੱਥੇ ਆਪਾਂ, ਤਾਂ ਉਹਨਾਂ ਨੇ ਜ਼ਰੂਰ ਜਿਹੜਾ ਥੋੜਾ ਜਿਹਾ ਪ੍ਰੋਗਰਾਮ ਪਿਛਲੇ 2 ਮਹੀਨਿਆਂ ਤੋਂ ਜਿਹੜਾ ਐਕਟੀਵਿਟੀ ਵਧਾਈ ਹੋਈ ਹੈ, ਪਿਛਲੇ 2 ਮਹੀਨਿਆਂ ਤੋਂ ਲੱਗੇ ਹੋਏ ਆ। ਪਰ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਇੰਟਰਸਟਿੰਗ ਚੀਜ਼ ਆ ਉਹ ਇਹ ਹੈ ਕਿ ਜਿਹੜੀ ਬਸਪਾ ਮਾਇਆਵਤੀ ਆ, ਤਾਂ ਮਾਇਆਵਤੀ ਹੈ ਜਿਹੜੀ ਉਹ ਸਾਇਲੈਂਟ ਬੈਠੀ ਹੋਈ ਹੈ ਪਿਛਲੇ 2-2.5 ਮਹੀਨਿਆਂ ਤੋਂ। ਉਹਨਾਂ ਨੇ ਕੋਈ ਬਹੁਤਾ ਨਹੀਂ ਕੁਝ ਕੀਤਾ। ਉਹਨਾਂ ਨੇ ਮਹਿਜ ਇੱਕ ਰੈਲੀ ਕੀਤੀ ਆ, 2-4 ਹੋਰ ਕੋਈ ਬੈਠਕਾਂ ਕੀਤੀਆਂ ਨੇ, ਤੇ ਕੋਈ ਮੈਨੂੰ ਲੱਗਦਾ ਸ਼ਾਇਦ 5 ਦੇ ਆਸ-ਪਾਸ ਉਹਨਾਂ ਨੇ ਪ੍ਰੈਸ ਕਾਨਫਰੰਸ ਦਾ ਜਿਹੜੀਆਂ ਕੀਤੀਆਂ ਨੇ। ਭਾਵ ਕਿ ਮਾਇਆਵਤੀ ਪਤਾ ਨਹੀਂ ਕੀ ਚੱਕਰ ਹੈ ਕਿ ਉਹ ਵੀ ਸਾਇਲੈਂਟ ਬੈਠੇ ਆ। ਪਰ ਕੁੱਲ ਮਿਲਾ ਕੇ ਜਿਹੜਾ ਚੋਣਾਂ ਦਾ ਆਗਾਜ਼ ਆ ਜਿਹੜਾ ਉਹ ਹੋ ਗਿਆ, ਔਰ ਜਿਸ ਤਰ੍ਹਾਂ ਦੇ ਨਾਲ 2017 ਦੇ ਵਿੱਚ ਸੀਗਾ ਕਿ ਉਹ 7 ਫੇਜ਼ ਦੇ ਵਿੱਚ ਹੀ ਉਦੋਂ ਵੀ ਚੁਣਾਵ ਹੋਏ ਸੀਗੇ, ਤਾਂ ਉਸ ਵੇਲੇ ਜਿਹੜਾ ਉਹ ਪਹਿਲੇ ਫੇਜ਼ ਦੀ ਵੋਟਿੰਗ ਆ ਜਿਹੜੀ ਉਹ 11 ਫਰਵਰੀ ਨੂੰ ਸੀਗੀ, ਔਰ ਇਸ ਵੇਲੇ ਆ ਜਿਹੜਾ ਉਹ 10 ਫਰਵਰੀ ਨੂੰ ਹੋਣੀ ਆ। ਪਰ ਕੁੱਲ ਮਿਲਾ ਕੇ ਇੱਕ ਚੀਜ਼ ਹੋਰ ਵੀ ਦੇਖਣ ਵਾਲੀ ਹੈ, ਪਿਛਲੀ ਵਾਰ ਜਿਹੜਾ ਉਹ 27 ਦਿਨਾਂ ਦੇ ਵਿੱਚ ਜਿਹੜਾ ਚੋਣਾਂ ਜਿਹੜੀਆਂ ਉਹ ਸਮਾਪਤ ਹੋਈਆਂ ਸੀ, ਕੁੱਲ ਮਿਲਾ ਕੇ 27 ਦਿਨ ਲੱਗੇ ਸੀ, ਔਰ ਇਸ ਵੇਲੇ 25 ਦਿਨ ਲੱਗਣੇ ਆ। ਭਾਵ ਕਿ 2 ਦਿਨ ਪਹਿਲਾਂ ਹੀ ਉਤੋਂ ਜਿਹੜਾ ਚੋਣਾਂ ਨੇ ਉਹ ਖਤਮ ਹੋ ਜਾਣਗੀਆਂ ਨੇ। ਠੀਕ ਹੈ। ਔਰ ਫਿਲਹਾਲ ਜਿਹੜਾ ਬਿਗਲ ਵੱਜ ਚੁੱਕਿਆ, ਔਰ ਦੇਖਦੇ ਹਾਂ ਕਿ ਅੱਗੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਮਾਹੌਲ ਪੱਕਦਾ, ਔਰ ਕਿਸ ਤਰ੍ਹਾਂ ਦੇ ਨਾਲ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਰੈਲੀਆਂ ਕਰਦੀਆਂ। ਜੀ ਪੰਜਾਬ ਦੇ ਵਿੱਚ ਕਿੱਦਾਂ ਦਾ ਜਿਹੜਾ ਉਹ ਹੋਵੇਗਾ? ਇਹਨਾਂ ਨੇ ਪੰਜਾਬ ਦੀ ਤਰੀਕ ਜਿਹੜੀ ਉਹ ਕੀ ਰੱਖੀ ਹੈ ਜੀ? ਪੰਜਾਬ ਕਿਸ ਦਿਨ ਚੋਣਾਂ ਹੋਣ ਜਾ ਰਹੀਆਂ ਪੰਜਾਬ ਦੇ ਵਿੱਚ ਜੀ? ਜਿਹੜਾ ਖਾਸ ਕਰਕੇ ਜੇ ਆਪਾਂ ਗੱਲ ਕਰ ਲਈਏ ਸਾਡੀ ਨੌਜਵਾਨ ਪੀੜ੍ਹੀ ਲਈ ਤਾਂ ਬੜਾ ਅਹਿਮ ਦਿਨ ਮੰਨਦੇ ਨੇ ਕਿ ਵੈਲੈਂਟਾਈਨ ਡੇ। ਵੈਸੇ ਤਾਂ ਚਲੋ ਹਰੇਕ ਬੰਦੇ ਦੇ ਹੀ ਹੁੰਦਾ, ਹੋ ਸਕਦਾ ਕਿ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜਾ ਮਨਾਉਂਦੇ ਆ, ਪਰ ਪੰਜਾਬ ਦੇ ਵਿੱਚ ਵੈਲੈਂਟਾਈਨ ਡੇ ਵਾਲੇ ਦਿਨ 14 ਫਰਵਰੀ ਨੂੰ ਆ ਜਿਹੜਾ ਉਹ ਵੋਟਿੰਗ ਹੋਣੀ ਆ। ਔਰ ਉਹਦੇ ਲਈ ਇਹ ਹੈ ਕਿ 21 ਫਰਵਰੀ ਨੂੰ ਜਿਹੜਾ ਇਹਨਾਂ ਨੇ ਜਿਹੜਾ ਨੋਟੀਫਿਕੇਸ਼ਨ ਆ ਉਹਦੇ ਲਈ ਨੋਮੀਨੇਸ਼ਨ ਫਾਈਲ ਕਰਨ ਦਾ ਹੋ ਜਾਏਗਾ, ਔਰ 28 ਫਰਵਰੀ ਤੱਕ ਡੈਡਲਾਈਨ ਹੈ ਕਿ 28 ਜਨਵਰੀ ਤੱਕ ਨੋਮੀਨੇਸ਼ਨ ਆ ਜਿਹੜਾ ਉਹ ਫਾਈਲ ਹੋਣਗੇ ਜੀ, 21 ਤੋਂ ਲੈ ਕੇ 28 ਤੱਕ। ਔਰ 29 ਨੂੰ ਆ ਜਿਹੜਾ ਉਹਨਾਂ ਦੀ ਪੜਤਾਲ ਹੋਏਗੀ। ਪੜਤਾਲ ਹੋਣ ਤੋਂ ਬਾਅਦ ਆ ਜਿਹੜਾ ਜਿੰਨੇ ਕੋ ਕੈਂਸਲ ਹੋ ਗਏ ਠੀਕ ਹੈ, ਜਿਹੜੇ ਬਾਕੀ ਰਹਿ ਗਏ ਮੈਦਾਨ 'ਚ ਉਹ 31 ਜਨਵਰੀ ਤੱਕ ਆ ਜਿਹੜਾ ਉਹ ਵਾਪਸ ਲੈ ਸਕਦੇ ਆ। ਔਰ ਉਹ ਤੋਂ ਬਾਅਦ ਫਿਰ 14 ਫਰਵਰੀ ਨੂੰ ਆ ਜਿੰਨੇ ਵੀ ਆਪਣੇ ਪੋਲਿੰਗ ਸਟੇਸ਼ਨ ਆ ਸਾਰੇ, ਉਹਨਾਂ ਦੇ ਉੱਤੇ 117 ਦੇ ਉੱਤੇ ਆ ਜਿਹੜਾ ਉਹ ਵੋਟਿੰਗ ਹੋਏਗੀ, ਔਰ 10 ਮਾਰਚ ਨੂੰ ਆ ਜਿਹੜਾ ਇਹਨਾਂ ਦੀ ਗਿਣਤੀ ਹੋਏਗੀ, ਔਰ 10 ਮਾਰਚ ਤੱਕ ਹੀ ਚੋਣ ਜ਼ਾਬਤਾ ਰਹੇਗਾ ਜਦੋਂ ਤੱਕ ਵੋਟਾਂ ਦਾ ਰਿਜ਼ਲਟ ਨਹੀਂ ਆ ਜਾਂਦਾ। ਤਾਂ ਇਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ 14 ਫਰਵਰੀ ਨੂੰ ਆ ਜਿਹੜਾ ਉਹ ਵੋਟਾਂ ਪੈ ਜਾਣਗੀਆਂ ਨੇ, ਔਰ 10 ਮਾਰਚ ਨੂੰ ਇਹਨਾਂ ਦੇ ਨਤੀਜੇ ਆ ਜਾਣੇ ਜੀ। ਤਾਂ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਵੀ ਮਾਹੌਲ ਆ ਭਖਿਆ ਹੋਇਆ, ਔਰ ਸਾਰੀਆਂ ਸਿਆਸੀ ਪਾਰਟੀਆਂ ਦੇ ਜਿਹੜੀਆਂ ਉਹ ਹੁਣ ਵੱਡੀਆਂ ਰੈਲੀਆਂ ਤੋਂ ਗੁਰੇਜ਼ ਕਰਨਗੀਆਂ। ਔਰ ਪਰ ਫਿਰ ਵੀ ਜਿਹੜਾ ਇਸ ਤੋਂ ਪਹਿਲਾਂ ਹੀ 15 ਜਨਵਰੀ ਤੱਕ ਤਾਂ ਵੈਸੇ ਹੀ ਵੱਡੀਆਂ ਰੈਲੀਆਂ ਦੇ ਉੱਤੇ ਜਿਹੜਾ ਉਹ ਕਰੋਨਾ ਕਰਕੇ ਵੀ ਜਿਹੜਾ ਰੋਕ ਲੱਗੀ ਹੋਈ ਸੀ, ਹੁਣ ਚੋਣ ਜ਼ਾਬਤਾ ਲੱਗ ਗਿਆ, ਹੁਣ ਵੈਸੇ ਕੋਈ ਵੱਡੀ ਰੈਲੀ ਹੈ ਜਿਹੜਾ ਉਹਦੀ ਬਹੁਤ ਘੱਟ ਪੋਸੀਬਿਲਿਟੀ ਆ, ਔਰ ਬਹੁਤ ਘੱਟ ਆ ਜਿਹੜਾ ਉਹ ਵੱਡੀਆਂ ਰੈਲੀਆਂ ਨੂੰ ਪੈਣਗੇ। ਪਰ ਨੁੱਕੜ ਸਭਾਵਾਂ ਹੋਊਗੀਆਂ ਨੇ ਜਾਂ ਛੋਟੀਆਂ ਰੈਲੀਆਂ ਹੋਊਗੀਆਂ ਨੇ ਹਲਕਿਆਂ ਦੇ ਵਿੱਚ, ਉੱਥੇ ਜ਼ਰੂਰ ਜਿਹੜੇ ਸਾਰੀਆਂ ਪਾਰਟੀਆਂ ਦੇ ਸਟਾਰ ਪ੍ਰਚਾਰਕ ਆ ਉਹ ਆਉਣਗੇ। ਔਰ ਲਗਭਗ ਇੱਕ ਹੋਰ ਵੀ ਚੀਜ਼ ਆ ਕਿ ਜਿਸ ਤਰ੍ਹਾਂ ਦੇ ਨਾਲ ਕਰੋਨਾ ਦੇ ਕੇਸਿਸ ਵੱਧ ਰਹੇ, ਔਰ ਪੰਜਾਬ ਦੇ ਵਿੱਚ ਕਹਿੰਦੇ ਕਿ ਅਪਰੋਕਸੀਮੇਟਲੀ 82% ਆ ਜਿਹੜੇ ਜਿਨ੍ਹਾਂ ਨੇ ਵੈਕਸੀਨ ਦੀ ਪਹਿਲੀ ਡੋਜ਼ ਲੈ ਲਈ ਆ, ਔਰ 46% ਲੋਕ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਦੂਜੀ ਡੋਜ਼ ਵੀ ਲੈ ਲਈ ਆ। ਤਾਂ ਇਸ ਤਰ੍ਹਾਂ ਦੇ ਨਾਲ ਵੈਸੇ ਵੀ ਜਿਹੜਾ ਥੋੜਾ ਜਿਹਾ ਸੇਫਟੀ ਪਰਪਸ ਤੋਂ ਹੋ ਸਕਦਾ ਕਿ ਕਰੋਨਾ ਵਾਲਾ ਪ੍ਰਭਾਵ ਜ਼ਿਆਦਾ ਨਾ ਰਵੇ। ਤਾਂ 2.1% ਦੱਸਦੇ ਆ ਕਹਿੰਦੇ ਕਿ ਕਰੋਨਾ ਦੀ ਜਿਹੜੀ ਉਹ ਪੋਜ਼ਿਟਿਵ ਰੇਟ ਆ। ਤਾਂ ਇਸ ਤਰ੍ਹਾਂ ਦੇ ਨਾਲ ਪੰਜਾਬ ਦਾ ਜਿਹੜਾ ਉਹ ਹਾਲ ਚਾਲ ਆ, ਵੈਸੇ ਮੌਸਮ ਠੰਡਾ,
ਕਾਫੀ ਠੰਡਾ, ਪਰ ਜੀ ਸਿਆਸਤ ਨੇ ਮਾਹੌਲ ਆ ਜਿਹੜਾ ਉਹ ਪਖਾਇਆ ਹੋਇਆ ਜੀ। ਜੀ ਜੀ ਪੂਰਾ ਪਰ ਥੋੜੀ ਜਿਹੀ ਇੱਕ ਦੋ ਚੀਜ਼ਾਂ ਹੋਰ ਵੀ ਗੱਲ ਕਰ ਲੈਂਦੇ ਜੀ ਜੀ ਕਿ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਜਿਹੜੇ 22 ਜਥੇਬੰਦੀਆਂ ਨੇ ਉਹ ਭਾਗ ਲੈ ਰਹੀਆਂ ਨੇ, ਇਸ ਤਰ੍ਹਾਂ ਦੇ ਨਾਲ ਮੁਕਾਬਲਾ ਜਿਹੜਾ ਬੜਾ ਦਿਲਚਸਪ ਹੋ ਜਾਏਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਜਪਾ ਦੇ ਨਾਲ ਗਠਜੋੜ ਕੀਤਾ ਹੋਇਆ, ਸ਼੍ਰੋਮਣੀ ਅਕਾਲੀ ਦਲ ਵੀ ਮੈਦਾਨ 'ਚ ਆ, ਕਾਂਗਰਸ ਵੀ ਮੈਦਾਨ 'ਚ ਆ, ਆਮ ਆਦਮੀ ਪਾਰਟੀ ਵੀ ਮੈਦਾਨ 'ਚ ਆ, ਹੋਰ ਵੀ ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਜਾਂ ਥੋੜਾ ਜਿਹਾ ਮੈਨੂੰ ਲੱਗਦਾ ਕਿ ਹੋਰ ਇੰਡੀਪੈਂਡੈਂਟ ਕੈਂਡੀਡੇਟਸ ਆ ਜਾਣਗੇ, ਜਾਂ ਕੋਈ ਇੱਕ ਦੋ ਛੋਟੀਆਂ ਪਾਰਟੀਆਂ ਨੇ ਤਾਂ ਉਹ ਵੀ ਮੈਦਾਨ ਦੇ ਵਿੱਚ ਹੋਣਗੇ। ਇਸ ਤਰ੍ਹਾਂ ਦੇ ਨਾਲ ਮੁਕਾਬਲਾ ਬੜਾ ਦਿਲਚਸਪ ਹੋ ਜਾਏਗਾ, ਔਰ ਕਈ ਅਹਿਮ ਸੀਟਾਂ ਦੇ ਉੱਤੇ ਆ ਕੇ ਵੀ ਜਿਹੜਾ ਇਸ ਵਾਰ ਇਸ ਤਰ੍ਹਾਂ ਦਾ ਮੁਕਾਬਲਾ ਨਹੀਂ ਹੋਊਗਾ ਕਿ ਕੁਝ ਚੋਣ ਮੇਲੇ ਉਮੀਦਵਾਰ ਹੋਣਗੇ ਜਾਂ ਕੁਝ ਕੁ ਇੱਕ ਦੋ ਉਮੀਦਵਾਰ ਦਾ ਹੀ ਮੁਕਾਬਲਾ ਹੋਊਗਾ, ਉੱਥੇ ਵੀ ਮੁਕਾਬਲਾ ਤੁਹਾਨੂੰ ਦੇਖਣ ਨੂੰ ਜਿਹੜਾ ਦਿਲਚਸਪ ਬਣ ਸਕਦਾ ਜੀ। ਜੀ ਜੀ ਬਿਲਕੁਲ। ਤੇ ਹੁਣ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਕੀ ਚਿਹਰਾ ਜਲਦੀ ਐਲਾਨ ਕਰ ਸਕਦੇ ਆ ਵੀ ਕਿਹੜਾ ਉਹਨਾਂ ਦਾ ਮੁੱਖ ਮੰਤਰੀ ਦਾ ਚਿਹਰਾ ਹੋਊਗਾ? ਦੇਖੋ, ਜਿਸ ਤਰ੍ਹਾਂ ਦੇ ਨਾਲ ਇਹਦੀ ਆਪਾਂ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਤਾਂ ਹਾਲੇ ਤੱਕ ਕੋਈ ਬਹੁਤਾ ਬੋਲੀ ਨਹੀਂ, ਪਰ ਸੀਐਮ ਚੰਨੀ ਨੇ ਅੱਜ ਜ਼ਰੂਰ ਜਿਹੜਾ ਆਪਣੀ ਉਹਨਾਂ ਨੇ ਚੋਣਾਂ ਦੇ ਐਲਾਨ ਤੋਂ ਬਾਅਦ ਆਪਣੀ ਪ੍ਰੈਸ ਕਾਨਫਰੰਸ ਕੀਤੀ ਆ। ਠੀਕ ਹੈ। ਉਹਨਾਂ ਨੇ ਆਖਿਆ, ਕਹਿੰਦੇ ਕਿ ਮੈਂ ਸਵਾਗਤ ਵੀ ਕਰਦਾ, ਤਾਂ ਨਾਲ ਦੀ ਨਾਲ ਜਿਹੜੀ ਗੱਲ ਤੁਸੀਂ ਕੀਤੀ ਹੈ ਮੁੱਖ ਮੰਤਰੀ ਦੀ, ਤਾਂ ਉਹਨਾਂ ਨੇ ਆਖਿਆ ਕਹਿੰਦੇ ਕਿ ਜਿਹੜਾ ਵੀ ਚਿਹਰਾ ਜਿਹੜਾ ਲੋਕਾਂ ਦੇ ਫੀਡਬੈਕ ਦੇ ਮੁਤਾਬਕ ਹੋਏਗਾ ਉਸੇ ਨੂੰ ਅਨਾਉਂਸ ਕਰਾਂਗੇ। ਹੁਣ ਇਹ ਨਹੀਂ ਸਮਝ ਆਉਂਦੀ ਕਿ ਇੰਨੇ ਟਾਈਮ 'ਚ ਇਹ ਆਪਣੀ ਕੰਪੇਨ ਕਰਨਗੇ, ਇੰਨੇ ਟਾਈਮ ਦੇ ਵਿੱਚ ਇਹ ਵਿਰੋਧੀਆਂ ਨਾਲ ਲੜਨਗੇ ਔਰ ਵਿਰੋਧੀਆਂ ਦੇ ਜਵਾਬ ਦੇਣਗੇ, ਔਰ ਆਪਣੇ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰਨਗੇ ਉਹਨਾਂ ਲਈ ਪ੍ਰਚਾਰ ਕਰਨਗੇ, ਜਾਂ ਇਸ ਤਰ੍ਹਾਂ ਦੇ ਫੀਡਬੈਕ ਲੈਣਗੇ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਫਿਲਹਾਲ ਚਰਨਜੀਤ ਚੰਨੀ ਨੇ ਇਹੋ ਗੱਲ ਆਖੀ ਹੈ, ਕਹਿੰਦੇ ਕਿ ਜਿਹੜਾ ਵੀ ਲੋਕਾਂ ਦੇ ਮੁਤਾਬਕ ਹੋਏਗਾ ਉਹੀ ਹੋਊਗਾ। ਪਰ ਤੁਹਾਨੂੰ ਵੀ ਪਤਾ ਰਾਜ ਕਰਨਵੀਰ ਜੀ ਕਿ ਲੋਕਾਂ ਦੀ ਰਾਏ ਕਿੱਥੇ ਮੰਨੀ ਜਾਂਦੀ ਹੈ ਨਾ, ਤਾਂ ਲੋਕਾਂ ਦੀ ਰਾਏ ਤਾਂ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ ਇਸ ਤਰ੍ਹਾਂ ਦਾ ਚਿਹਰਾ ਜਿਹੜਾ ਉਹ ਲੱਭ ਜਾਏਗਾ ਜਿਹਨੂੰ ਲੋਕ ਚਾਹੁੰਦੇ ਹੋਣ, ਜਾਂ ਇਸ ਤਰ੍ਹਾਂ ਦਾ ਚਿਹਰਾ ਕੋਈ ਸਾਹਮਣੇ ਆ ਸਕੇ ਕਿ ਜਿਹੜਾ ਫੀਡਬੈਕ ਦੇ ਮੁਤਾਬਕ ਹੋਵੇ। ਪਰ ਕੁੱਲ ਮਿਲਾ ਕੇ ਕਾਂਗਰਸ ਨੇ ਗੱਲ ਕਹੀ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰ ਲੈਂਦੇ ਹਾਂ। ਹਾਲੇ ਤੱਕ ਆਮ ਆਦਮੀ ਪਾਰਟੀ ਵੀ ਜਿਹੜਾ ਕੋਈ ਅਨਾਉਂਸਮੈਂਟ ਉਹਨਾਂ ਨੇ ਕੀਤੀ ਨਹੀਂ ਹੈ, ਪਰ ਹੋਪਫੁਲੀ ਹੋ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਅੱਜ ਕੱਲ੍ਹ ਭਗਵੰਤ ਮਾਨ ਨੇ ਕੰਪੇਨ ਸੰਭਾਲੀ ਹੋਈ ਆ, ਹੋ ਸਕਦਾ ਚਰਚਾਵਾਂ ਵੀ ਉਹਨਾਂ ਦੇ ਨਾਮ ਦੀਆਂ ਸੀ। ਔਰ ਹੁਣ ਤੱਕ ਤੁਸੀਂ ਦੇਖਿਆ ਹੋਵੇਗਾ ਕਿ ਭਗਵੰਤ ਮਾਨ ਨੇ ਪਹਿਲਾਂ ਦੇ ਕੰਪੈਰੇਟਿਵ ਹੁਣ ਆਪਣੀ ਦਾੜੀ ਵੀ ਵਧਾ ਲਈ, ਔਰ ਪ੍ਰਚਾਰ ਵੀ ਥੋੜਾ ਜਿਹਾ ਜੋਸ਼ ਨਾਲ ਕਰਦੇ ਪਏ ਆ। ਹੋ ਸਕਦਾ ਕਿ ਉੱਪਰੋਂ ਅੰਦਰੋਂ ਅੰਦਰ ਹੀ ਥਾਪੜਾ ਮਿਲ ਗਿਆ ਹੋਵੇ ਤੇ ਤੁਸੀਂ ਲੁੱਕ ਵੀ ਉਸ ਤਰ੍ਹਾਂ ਦੀ ਕਰ ਲਓ ਕਿ ਭਾਈ ਇੱਕ ਜਿਹੜਾ ਮੁੱਖ ਮੰਤਰੀ ਦੇ ਦਾਅਵੇਦਾਰ ਲੱਗੋ ਔਰ ਨਾਲ ਦੀ ਨਾਲ ਲੀਡ ਵੀ ਕਰੋ ਉਸ ਤਰ੍ਹਾਂ ਦੇ ਨਾਲ ਜੀ। ਜੀ ਨਹੀਂ, ਕੱਪੜੇ ਲੀੜਿਆਂ 'ਚ ਵੀ ਫਰਕ ਜਿਹੜਾ ਹੈ ਉਸ ਦੇ ਵਿੱਚ ਹੁਣ ਫਰਕ ਲੱਗਦਾ ਆ। ਸੋ ਤਿਆਰੀ ਉਸ ਹਿਸਾਬ ਦੇ ਨਾਲ ਲੱਗਦਾ ਭਗਵੰਤ ਮਾਨ ਵੀ ਜਿਹੜੀ ਉਹ ਕਰ ਰਹੇ ਆ। ਸੋ ਦੇਖੋ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਹੁਣ ਉੱਥੇ ਬਣਦਾ ਕੀ ਆ। ਪਰ ਇਹ ਵੀ ਜਦੋਂ ਹੁਣ ਜਸਪਾਲ ਜੀ ਜਿੱਦਾਂ ਤੁਸੀਂ ਕਹਿੰਦੇ ਆ ਵੀ ਵੱਡੀਆਂ ਰੈਲੀਆਂ ਦੇ ਉੱਤੇ ਜਿਹੜੀ ਉਹ ਰੋਕ ਹੁੰਦੀ ਆ, ਅਤੇ ਮਤਲਬ ਹੁਣ ਤਾਂ ਜਿਹੜੀ ਮਾਘੀ ਦੀਆਂ ਕਾਨਫਰੰਸਾਂ ਹੋਣੀਆਂ ਹੁੰਦੀਆਂ ਸੀ ਉਸ ਦੇ ਉੱਤੇ ਕਿੱਦਾਂ ਦਾ ਅਸਰ ਰਹੂਗਾ? ਉਸ ਨੂੰ ਸਿਆਸੀ ਰੰਗਤ ਮਿਲੂਗੀ? ਉਹ ਹੋ ਸਕਣਗੀਆਂ ਜਾਂ ਨਹੀਂ ਹੋ ਸਕਣਗੀਆਂ? ਨਹੀਂ ਰਾਜ ਕਰਨਵੀਰ ਜੀ, ਉਹਦੇ ਉੱਤੇ ਬਹੁਤਾ ਨਹੀਂ ਹੋਣਾ, ਕਿਉਂਕਿ ਕਰੋਨਾ ਦੇ ਕਰਕੇ ਨਾ ਪਹਿਲਾਂ ਹੀ ਜਿਹੜਾ ਡਿਪਟੀ ਕਮਿਸ਼ਨਰ ਹੈ ਨਾ, ਉਹਨਾਂ ਨੇ ਵੈਸੇ ਜਿਸ ਤਰ੍ਹਾਂ ਦੇ ਨਾਲ ਦਫਾ 144 ਲਗਾ ਦਿੰਦੇ, ਉਹ ਪਹਿਲਾਂ ਹੀ ਉਹਨਾਂ ਨੇ ਇੰਪਲੀਮੈਂਟ ਕੀਤੀ ਹੋਈ ਆ। ਔਰ ਜਿੰਨੇ ਵੀ ਛੋਟੇ ਵੱਡੇ ਸਾਰੇ ਪ੍ਰੋਗਰਾਮ ਆ ਉਹਨਾਂ ਨੇ ਆਲਮੋਸਟ ਸਾਰੇ ਹੀ ਪੋਸਟਪੋਨ ਕਰ ਦਿੱਤੇ ਗਏ ਆ। ਔਰ ਵੈਸੇ ਵੀ ਹੁਣ ਮਾਘੀ ਦੀ ਰੈਲੀ ਦਾ ਕੋਈ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਪੋਸੀਬਿਲਿਟੀ ਬਣੇਗੀ, ਕਿਉਂਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਤਾਂ ਪਾਲਣਾ ਕਰਨੀ ਪਏਗਾ। ਦੂਸਰੀ ਗੱਲ, ਵੱਡੀ ਗੱਲ ਇਹ ਵੀ ਆਈ ਨੇ, ਜਦੋਂ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਉਸ ਤੋਂ ਬਾਅਦ ਜਿਹੜੇ ਇਹ ਅਧਿਕਾਰੀ ਹੁੰਦੇ ਨੇ ਖਾਸ ਕਰਕੇ ਪ੍ਰਸ਼ਾਸਨਿਕ, ਇਹ ਵੀ ਐਕਟਿਵ ਫਾਰਮ ਦੇ ਵਿੱਚ ਆ ਜਾਂਦੇ, ਕਿਉਂਕਿ ਇਸ ਤੋਂ ਪਹਿਲਾਂ ਤਾਂ ਤੁਹਾਨੂੰ ਵੀ ਪਤਾ ਕਿ ਥੋੜਾ ਜਿਹਾ ਪੋਲੀਟੀਕਲ ਪ੍ਰੈਸ਼ਰ ਤਾਂ ਆਪਾਂ ਨੂੰ ਪਤਾ ਦਿਖਦਾ ਹੀ ਦਿਖਦਾ, ਔਰ ਹੁਣ ਉਸ ਤੋਂ ਵੀ ਕਿਤੇ ਨਾ ਕਿਤੇ ਥੋੜੀ ਜਿਹੀ ਨਿਜਾਤ ਮਿਲ ਜਾਂਦੀ ਆ ਔਰ ਉਹ ਤੋਂ ਬਾਹਰ ਆ ਜਾਂਦੇ ਆ। ਹੋ ਸਕਦਾ ਕਿ ਥੋੜਾ ਬਹੁਤ, ਕਿਉਂਕਿ ਕੋਈ ਹੋ ਸਕਦਾ ਕਿ ਕੋਈ ਇਨਡਾਇਰੈਕਟਲੀ ਫੇਵਰ ਕਰਦੇ, ਪਰ ਡਾਇਰੈਕਟਲੀ ਕੋਈ ਫੇਵਰ ਆ ਜਿਹੜਾ ਇਸ ਤਰ੍ਹਾਂ ਦੇ ਨਾਲ ਹੁਣ ਕੋਈ ਕਰੇਗਾ ਨਹੀਂ। ਔਰ ਦੂਸਰੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਮੈਨੂੰ ਲੱਗਦਾ ਨਹੀਂ ਕੋਈ ਮਾਫ ਕਰਨਾ, ਇਸ ਤਰ੍ਹਾਂ ਦੀ ਕੋਈ ਵੱਡੀ ਕਾਨਫਰੰਸ ਆ ਜਿਹੜਾ ਕੋਈ ਵੀ ਪਾਰਟੀ ਕਰੇਗੀ, ਜਾਂ ਕੋਈ ਪਾਰਟੀ ਹੋਰ ਵੀ ਕਿਤੇ ਇਸ ਤੋਂ ਬਿਨਾਂ ਮਾਘੀ ਤੋਂ ਬਿਨਾਂ ਵੀ ਕਿਤੇ ਕਰਨ ਦਾ ਯਤਨ ਕਰੇਗੀ, ਕਿਉਂਕਿ ਖਰਚੇ ਵਾਲੇ ਪਾਸੇ ਵੀ ਤਾਂ ਇੱਕ ਵੱਡਾ ਸਾਰਾ ਬਿੱਲ ਬਣ ਜਾਂਦਾ ਨਾ ਜਿਹੜਾ ਚੋਣ ਕਮਿਸ਼ਨ ਨੇ ਜੋੜ ਦੇਣਾ ਆ। ਜੀ ਜੀ, ਉਹਦੇ ਵੀ ਲਿਮਟ ਜਿਹੜੀ ਉਹ ਲੱਗੀ ਹੁੰਦੀ ਆ। ਭਾਜਪਾ ਨੇ ਕਹਿੰਦੇ ਆ ਜੀ ਹੁਣ ਖਿੱਚ ਲਈ ਆ ਤਿਆਰੀ ਚੋਣ ਦੇ ਐਲਾਨ ਤੋਂ ਬਾਅਦ 'ਚ। ਜਿੰਨੇ ਕੁ ਇਹਨਾਂ ਦੇ ਕਬੂਤਰ ਉੱਡ ਉੱਡ ਕੇ ਬਹਿਣੇ ਸੀ ਇਹਨਾਂ ਦੀ ਛਤਰੀ ਤੇ ਬਹਿ ਗਏ ਆ, ਜਾਂ ਅਜੇ ਵੀ ਹੋਰ ਦੀ ਉਡੀਕ 'ਚ ਨੇ?
ਹੋ ਸਕਦਾ ਕੋਈ ਦੋਵਾਂ ਚੋਂ ਦਿਨਾਂ ਦੇ ਵਿੱਚ ਤੁਹਾਨੂੰ ਕੋਈ 2-4 ਬੰਦੇ ਹੋਰ ਵੀ ਆ ਜਾਣ ਜਿਹੜੇ ਥਾਪੀਆਂ ਜਿਹੀਆਂ ਮਾਰਦੇ ਫਿਰਦੇ ਹੋਣ, ਪਰ ਜਿਸ ਤਰ੍ਹਾਂ ਦੇ ਨਾਲ ਚੋਣ ਜ਼ਾਬਤਾ ਲੱਗਿਆ ਔਰ ਉਹ ਤੋਂ ਬਾਅਦ ਗਜਿੰਦਰ ਸਿੰਘ ਸ਼ੇਖਾਵਤ ਦਾ ਬਿਆਨ ਜ਼ਰੂਰ ਸਾਹਮਣੇ ਆਇਆ। ਕਹਿੰਦੇ ਕਿ ਅਸੀਂ ਪੂਰੀ ਤਰ੍ਹਾਂ ਦੇ ਨਾਲ ਤਿਆਰ ਹਾਂ, ਔਰ ਮੈਂ ਕਹਿੰਦੇ ਨਾਲ ਦੀ ਨਾਲ ਪੰਜਾਬ ਦੇ ਡੀਜੀਪੀ ਨੂੰ ਵੀ ਅਪੀਲ ਕਰਦਾ ਤੇ ਚੋਣ ਕਮਿਸ਼ਨ ਨੂੰ ਵੀ ਅਪੀਲ ਕਰਦਾ ਕਿ ਉਹ ਬਿਲਕੁਲ ਆਜ਼ਾਦ ਤੇ ਨਿਰਪੱਖ ਹੋ ਕੇ ਇਹ ਇਲੈਕਸ਼ਨਾਂ ਕਰਵਾਉਣ, ਔਰ ਸਾਡੇ ਕਹਿੰਦੇ ਪੂਰੀ ਤਿਆਰੀ ਖਿੱਚੀ ਹੋਈ ਆ। ਇਹ ਉਹਨਾਂ ਦੀ ਸਟੇਟਮੈਂਟ ਆਈ ਆ। ਹੁਣ ਦੇਖਦੇ ਆ ਕਿ ਕਿੰਨੀ ਕੁ ਉਮੀਦਵਾਰ ਇਹਨਾਂ ਦੇ ਮੈਦਾਨ ਦੇ ਵਿੱਚ ਉਤਰਦੇ ਆ ਔਰ ਲੋਕ ਇਹਨਾਂ ਨੂੰ ਕਿੰਨਾ ਕੁ ਸਾਥ ਦਿੰਦੇ ਆ, ਕਿ ਲੋਕ ਇਹਨਾਂ ਦਾ ਵਿਰੋਧ ਕਰਦੇ ਆ ਜਾਂ ਚੁੱਪ ਚੁਪੀਤੇ ਹੀ ਥੋੜੀ ਬਹੁਤ ਕੰਪੇਨ ਦੇ ਵਿੱਚ ਆਪਣਾ ਕਾਮਯਾਬ ਰਹਿੰਦੇ ਆ। ਔਰ ਦੂਸਰੀ ਸਭ ਤੋਂ ਇੰਟਰਸਟਿੰਗ ਗੱਲ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਸ ਤੋਂ ਪਹਿਲਾਂ ਸਥਾਨਕ ਚੋਣਾਂ ਹੋਈਆਂ ਸੀਗੀਆਂ ਜਿਹੜੀਆਂ, ਉਹਨਾਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਹੜੇ ਇਹਨਾਂ ਦੇ ਉਮੀਦਵਾਰ ਜਿੱਤੇ ਸੀਗੇ, ਕੁਝ ਐਮਸੀ ਵੀ ਬਣੇ ਇਹਨਾਂ ਦੇ, ਔਰ ਜਿਹੜਾ ਕੁਝ ਜ਼ਿਲ੍ਹਾ ਪ੍ਰਧਾਨ ਵੀ ਕਾਫੀ ਚਿਰਾਂ ਦੇ ਜਾਂ ਹੋਰ ਲੀਡਰ ਵੀ ਇਹਨਾਂ ਦੇ ਕਾਫੀ ਚਿਰਾਂ ਦੇ ਲੱਗੇ ਹੋਏ ਆ। ਔਰ ਦੇਖਦੇ ਆ ਕਿ ਉਹਨਾਂ ਨੂੰ ਹੁਣ ਕਿਸ ਤਰ੍ਹਾਂ ਦਾ ਮਿਹਨਤ ਦਾ ਮੁੱਲ ਮਿਲਦਾ, ਕੀ ਉਹ ਕੰਪੇਨ ਕਰਦੇ ਨੇ ਔਰ ਕੀ ਲੋਕ ਉਹਨਾਂ ਦੇ ਨਾਲ ਖੜਦੇ ਨੇ ਜਾਂ ਨਹੀਂ ਖੜਦੇ। ਕਿਉਂਕਿ ਕਈ ਦਫਾ ਹੋ ਸਕਦਾ ਕਿ ਪਾਰਟੀ ਦੇ ਨਾਲ ਹੋ ਸਕਦਾ ਕਿ ਕੁਝ ਇਸ ਤਰ੍ਹਾਂ ਦੇ ਬੰਦੇ ਵੀ ਹੁੰਦੇ ਜਿਹੜੇ ਥੋੜੇ ਬਹੁਤ ਚੰਗੇ ਹੁੰਦੇ ਜਾਂ ਕਿਤੇ ਨਾ ਕਿਤੇ ਉਹਨਾਂ ਦਾ ਆਪਣੇ ਏਰੀਏ ਦੇ ਵਿੱਚ ਪ੍ਰਭਾਵ ਹੁੰਦਾ, ਤਾਂ ਕੀ ਲੋਕ ਪਾਰਟੀ ਤੋਂ ਉੱਠ ਕੇ ਉਹਨਾਂ ਦੀ ਸਪੋਰਟ ਕਰਦੇ ਕਿ ਨਹੀਂ ਕਰਦੇ ਆ। ਇਹ ਚੀਜ਼ ਵੀ ਇੱਕ ਦੇਖਣ ਦੇ ਲਈ ਜਿਹੜਾ ਮਾਇਨਾ ਰੱਖਦੀ ਆ। ਪਰ ਕੁੱਲ ਮਿਲਾ ਕੇ ਭਾਜਪਾ ਹੁਣ ਆਖਦੀ ਤਾਂ ਪਈ ਉੱਪਰੋਂ ਕਿ ਅਸੀਂ ਤਿਆਰ ਹਾਂ, ਪਰ ਦੇਖਣਾ ਉਦੋਂ ਹੋਵੇਗਾ ਜਾਂ ਉਦੋਂ ਪਤਾ ਲੱਗੇਗਾ ਜਦੋਂ ਪੰਜਾਬ ਦੇ ਵਿੱਚ ਇਹਨਾਂ ਨੇ ਟਿਕਟਾਂ ਦੀ ਵੰਡ ਕਰਨੀ ਆ। ਜੀ 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 ਬਿਲਕੁਲ। ਜਿਨ੍ਹਾਂ ਨੂੰ ਦੂਜੇ ਪਾਸਿਓਂ ਨਹੀਂ ਮਿਲਣੀ ਉਹਨਾਂ ਨੇ ਫਿਰ ਇੱਧਰੋਂ ਲੈਣ ਦੀ ਵੀ ਟਿਕਟਾਂ ਦੀ ਕੋਸ਼ਿਸ਼ ਜਿਹੜੀ ਆ ਉਹ ਰਹਿਣੀ ਹੈਗੀ ਆ। ਤੇ ਕੈਬਨਿਟ ਮੰਤਰੀ ਜਿਹੜਾ ਰਾਣਾ ਗੁਰਜੀਤ ਆ ਉਹ ਪੋਜ਼ਿਟਿਵ ਆਏ ਆ ਕਰੋਨਾ। ਹਾਂ ਬਿਲਕੁਲ, ਰਾਣਾ ਗੁਰਜੀਤ ਆ ਜੀ ਉਹ ਕਰੋਨਾ ਪੋਜ਼ਿਟਿਵ ਆ ਗਏ ਆ। ਵੈਸੇ ਤਾਂ ਕੋਈ ਕਰੋਨਾ ਪੋਜ਼ਿਟਿਵ ਹੋਣਾ ਕੋਈ ਬਾਹਲਾ ਉਹ ਤਾਂ ਹੈ ਨਹੀਂ, ਕਿਉਂਕਿ ਬੜੇ ਲੋਕਾਂ ਨੂੰ ਹੋਰ ਲੋਕਾਂ ਨੂੰ ਵੀ ਕਰੋਨਾ ਹੁੰਦਾ। ਪਰ ਇਹ ਚੀਜ਼ ਜ਼ਰੂਰ ਆ ਦੇਖਣ ਵਾਲੀ ਗੱਲ ਕਿ ਉਹਨਾਂ ਦੇ ਨਾਲ ਜਿਹੜੇ ਲੋਕ ਵੀ ਰਹੇ ਨੇ ਜਾਂ ਜਿਨ੍ਹਾਂ ਲੋਕਾਂ ਦੇ ਨਾਲ ਉਹ, ਕਿਉਂਕਿ ਕੈਬਨਿਟ ਦੀਆਂ ਮੀਟਿੰਗਾਂ ਵੀ ਹੋਈਆਂ ਨੇ, ਉਹਨਾਂ ਚੋਂ ਕਿੰਨੇ ਕੁ ਬੰਦੇ ਪੋਜ਼ਿਟਿਵ ਆਉਂਦੇ ਜਾਂ ਕਿੰਨੇ ਕੁ ਲੀਡਰ ਹੋਰ ਪੋਜ਼ਿਟਿਵ ਆਉਂਦੇ ਆ, ਔਰ ਕੋਈ ਹੋਰ ਮੰਤਰੀ ਵੀ ਆ ਜਾਂਦਾ ਉਹਨਾਂ ਦੇ ਨਾਲ ਜਾਂ ਕੋਈ ਵੱਡੀ ਲੀਡਰਸ਼ਿਪ ਵੀ ਆ ਜਾਂਦੇ, ਕੋਈ ਆਫੀਸਰ ਅਧਿਕਾਰੀ ਆ ਜਾਂਦਾ। ਇਹ ਵੀ ਦੇਖਣਾ ਹੋਵੇਗਾ, ਪਰ ਨਾਲ ਇਹ ਵੀ ਦੇਖਣਾ ਹੋਵੇਗਾ ਕਿ ਕਿੰਨੇ ਕੁ ਦਿਨ ਘਰ ਬੈਠਦੇ ਨੇ। ਇਹ ਨਾ ਹੋਵੇ ਨਾ ਕਿਤੇ 2-4 ਦਿਨਾਂ ਬਾਅਦ, ਹਫ਼ਤੇ ਬਾਅਦ ਇਹ ਕੰਪੇਨ ਕਿਤੇ ਕਰਦੇ ਫਿਰਦੇ ਦਿਖ ਜਾਣ ਜਾਂ ਇਸ ਤਰ੍ਹਾਂ ਦੇ ਲਾਪਰਵਾਹੀ ਕਰਦੇ ਦਿਖ ਜਾਣ। ਇਹ ਚੀਜ਼ ਵੀ ਮਾਇਨਾ ਰੱਖਦੀ ਹੈ। ਇਸ ਕਰਕੇ ਇਹ ਚੀਜ਼ ਜ਼ਿਆਦਾ ਜਿਹੜਾ ਇੰਪੋਰਟੈਂਸ ਰੱਖਦੀ ਹੈ ਕਿ ਇਹ ਉਸ ਦੌਰਾਨ ਜਿਹੜਾ ਕੁਆਰੰਟਾਈਨ ਹੋ ਕੇ ਜਾਂ ਘਰੇ ਇਲਾਜ ਕਰਾ ਕੇ ਬੈਠਦੇ ਨੇ ਜਾਂ ਕਿਤੇ ਨਾ ਕਿਤੇ ਜਿਹੜਾ ਉਹ ਗੁਫ਼ਤਗੂ ਜਾਂ ਕੋਈ ਪ੍ਰਾਈਵੇਟ ਮੀਟਿੰਗਾਂ ਕਰਦੇ ਪਏ ਆ। ਇਹ ਦੇਖਣਾ ਹੋਏਗਾ, ਕਿਉਂਕਿ ਇਸ ਚੀਜ਼ ਦੇ ਉੱਤੇ ਨਜ਼ਰ ਰੱਖਣੀ ਵੀ ਬਹੁਤ ਲਾਜ਼ਮੀ ਹੈ। ਇਸ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਆਏ ਸੀਗੇ ਕਰੋਨਾ ਪੋਜ਼ਿਟਿਵ, ਉਸ ਤੋਂ ਬਾਅਦ ਉਸੇ ਦਿਨ ਇਹਨਾਂ ਦੀ ਅਗਲੇ ਦਿਨ ਹੀ ਇਹਨਾਂ ਦੀ ਰੈਲੀ ਸੀਗੀ ਮੁਕਤਸਰ, ਇੱਕ ਤਾਂ ਬਾਰਿਸ਼ ਸੀਗੀ। ਉਸੇ ਦਿਨ ਫਿਰ ਭਗਵੰਤ ਮਾਨ ਨੇ ਆਪਣੀ ਕਰੋਨਾ ਰਿਪੋਰਟ ਜਿਹੜਾ ਕਰਵਾਉਣ ਤੋਂ ਬਾਅਦ ਉਹਨਾਂ ਨੇ ਸਪੈਸ਼ਲੀ ਜਿਹੜਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ, ਕਹਿੰਦੇ ਕਿ ਮੈਂ ਕਰੋਨਾ ਨੈਗੇਟਿਵ ਆ। ਤਾਂ ਕਿਤੇ ਨਾ ਕਿਤੇ ਆ ਕੇ ਆਮ ਲੋਕ ਜਾਂ ਲੀਡਰਸ਼ਿਪ ਵੀ ਜਾਂ ਦੂਸਰੇ ਹੋਰ ਲੀਡਰ ਵੀ ਘਬਰਾਉਂਦੇ ਆ, ਯਾਰ ਕਿਤੇ ਇਹ ਬੰਦਾ ਕਰੋਨਾ ਪੋਜ਼ਿਟਿਵ ਨਾ ਹੋਵੇ, ਇਹਦੇ ਨਾਲ ਇਹ ਨਾ ਹੋਵੇ ਕਿ ਅਸੀਂ ਵੀ ਸਾਰੇ ਰਗੜੀ ਜਾਈਏ। ਔਰ ਇਹਨਾਂ ਨੂੰ ਵੀ ਇਹ ਚੀਜ਼ ਦਾ ਖਿਆਲ ਰੱਖਣ ਦੀ ਲੋੜ ਆ ਕਿ ਜੇ ਕੋਈ ਕਰੋਨਾ ਪੋਜ਼ਿਟਿਵ ਹੁੰਦਾ ਕਿ ਭਾਈ ਥੋੜਾ ਜਿਹਾ ਬਚਾਅ ਰੱਖ ਲਓ, ਤਾਂ ਜੋ ਕਿਤੇ ਕੋਈ ਆਮ ਲੋਕ ਨਾ ਤੁਹਾਡੇ ਨਾਲ ਰਗੜੇ ਜਾਣ। ਜੀ ਜੀ ਜੀ। ਤੇ ਚਲੋ ਜਸਪਾਲ ਜੀ, ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀ ਦਿੱਤੀਆਂ। ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰ ਤੱਕ ਲਈ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸੋਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਅਗਲੀ ਵਾਰ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।